ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਪੈਸ਼ਲ ਰਿਪੋਰਟ। ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਇੱਕ ਅਜਿਹੀ ਖਬਰ ਦੇ ਬਾਰੇ ਜਿਸ ਖਬਰ ਦੇ ਨਾਲ ਪੁਲਿਸੀਆ ਤੰਤਰ ਦੇ ਵਿੱਚ ਸਨਸਨੀ ਫੈਲ ਗਈ ਹੈ। ਖਬਰ ਪੁਲਿਸ ਵਿਭਾਗ ਦੇ ਨਾਲ ਜੁੜੀ ਹੈ ਪਰ ਖਬਰ ਦੀਆਂ ਪਰਤਾਂ ਕਈ ਨੇ। ਗੱਲਬਾਤ ਕਰਾਂਗੇ ਬਰਖਾਸਤ AIG ਰਾਜਜੀਤ ਸਿੰਘ ਦੇ ਬਾਰੇ। ਰਾਜਜੀਤ ਸਿੰਘ ਨੂੰ ਹੁਣ ਭਗੌੜਾ ਐਲਾਨ ਦਿੱਤਾ ਹੈ। ਪਿਛਲੇ 5-6 ਮਹੀਨਿਆਂ ਤੋਂ ਪੁਲਿਸ ਇਹ ਪਤਾ ਨਹੀਂ ਲਾ ਸਕੀ ਕਿ ਰਾਜਜੀਤ ਹੈ ਕਿੱਥੇ। ਵਿਜੀਲੈਂਸ ਨੇ ਇਸ ਬਰਖਾਸਤ AIG ਦੇ ਖਿਲਾਫ ਜਾਂਚ ਵਿੱਢੀ ਹੋਈ ਹੈ। ਇਹਦੀਆਂ ਜਾਇਦਾਦਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮੋਹਾਲੀ ਦੇ ਕਈ ਮਹਿੰਗੇ ਇਲਾਕਿਆਂ ਸਮੇਤ ਹੋਰ ਵੱਡੇ ਸ਼ਹਿਰਾਂ ਦੇ ਵਿੱਚ ਰਾਜਜੀਤ ਸਿੰਘ ਦੀਆਂ ਜਾਇਦਾਦਾਂ ਨੇ। ਕਿਹਾ ਇਹ ਵੀ ਜਾਂਦਾ ਕਿ ਸ਼ਾਇਦ ਇਸੇ ਕੰਮ ਦੇ ਨਾਲ ਜੁੜੇ ਕਈ ਹੋਰ ਲੋਕਾਂ ਦੀਆਂ ਜਾਇਦਾਦਾਂ ਵਿਦੇਸ਼ਾਂ ਦੇ ਵਿੱਚ ਵੀ ਹੋ ਸਕਦੀਆਂ ਨੇ। ਪਰ ਇਹ ਗੱਲ ਇੰਨੀ ਨਹੀਂ ਹੈ। ਇਹ ਗੱਲ ਇੰਨੀ ਨਹੀਂ ਆ। ਅਸਲ ਦੇ ਵਿੱਚ ਰਾਜਜੀਤ ਸਿੰਘ ਬਾਰੇ ਪਤਾ ਉਦੋਂ ਲੱਗਿਆ ਜਦੋਂ ਇੰਦਰਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹਰਪ੍ਰੀਤ ਸਿੱਧੂ ਨੇ। ਤੇ ਹਰਪ੍ਰੀਤ ਸਿੱਧੂ ਨੇ ਜਦੋਂ ਗ੍ਰਿਫਤਾਰ ਕੀਤਾ ਤੇ ਉਹਨੇ ਜਿਹੜੇ ਖੁਲਾਸੇ ਕੀਤੇ ਉਹ ਖੁਲਾਸੇ ਬੜੇ ਹੈਰਾਨ ਕਰ ਦੇਣ ਵਾਲੇ ਸੀਗੇ। ਉਹ ਖੁਲਾਸੇ ਲੋਕਾਂ ਨੂੰ ਇੱਕ ਤਰੀਕੇ ਨਾਲ ਚੁਕਾ ਦੇਣ ਵਾਲੇ ਸੀ। 2013-14 ਦਾ ਉਹ ਸਮਾਂ ਜਦੋਂ ਲਗਾਤਾਰ ਨਸ਼ੇ ਦੇ ਮਸਲੇ ਉੱਤੇ ਸਿਆਸਤ ਹੋ ਰਹੀ ਸੀ ਤਾਂ ਉਸ ਸਮੇਂ ਦੇ ਵਿੱਚ ਕੀ ਵਾਪਰਦਾ ਹੈ ਕਿ ਰਾਜਜੀਤ ਸਿੰਘ ਤੇ ਇੰਦਰਜੀਤ ਸਿੰਘ ਇਕੱਠੇ ਹੁੰਦੇ ਆ। ਇਹ ਜੋੜੀ ਇਕੱਠੇ ਹੋ ਕੇ ਕਰਦੀ ਕੀ ਹੈ, ਕਿਵੇਂ ਪੁਲਿਸ ਦੇ ਵਿੱਚ ਜਿਹੜੇ ਰੈਂਕ ਹੈ ਜਿਨ੍ਹਾਂ ਨੂੰ ਅਸੀਂ ORP ਰੈਂਕ ਕਹਿ ਦਿੰਦੇ ਹਾਂ, ਇਹਨਾਂ ਰੈਂਕਾਂ ਤੋਂ ਬਾਅਦ ਕਿਵੇਂ ਪੁਲਿਸੀਆ ਜਿਹੜੇ ਦੂਜੇ ਤਬਾਦਲੇ ਕਰਵਾਏ ਜਾਂਦੇ ਆ 2012 ਤੋਂ ਲੈ ਕੇ 17 ਤੱਕ ਇਹ ਦੋਵੇਂ ਇਕੱਠੇ ਰਹਿੰਦੇ ਤੇ ਇਸੇ ਦਰਮਿਆਨ ਇਹ ਕਰਦੇ ਕੀ ਕੁਛ ਹੈ, ਰਿਕਾਰਡ ਦੇ ਵਿੱਚ ਹੋਰ ਕੀ ਕੁਛ ਸੀਗਾ, ਉਸ ਬਾਬਤ ਆਪਾਂ ਤਫਸੀਲ ਦੇ ਨਾਲ ਗੱਲਬਾਤ ਕਰਾਂਗੇ ਇਸ ਰਿਪੋਰਟ ਦੇ ਵਿੱਚ। ਤੇ ਇਸ ਰਿਪੋਰਟ ਦੇ ਵਿੱਚ ਇਹ ਵੀ ਗੱਲਬਾਤ ਕਰਾਂਗੇ ਕਿ ਕਿਵੇਂ ਪਾਕਿਸਤਾਨ ਦੇ ਨਾਲ ਇੰਦਰਜੀਤ ਸਿੰਘ ਦੇ ਪਾਕਿਸਤਾਨੀ ਨਸ਼ਾ ਤਸਕਰਾਂ ਦੇ ਨਾਲ ਸੰਬੰਧ ਸਨ ਤੇ ਉਹਦੇ ਘਰੋਂ ਜਿਹੜੀ AK-47 ਮਿਲੀ ਸੀ ਤੇ ਹੋਰ ਬਹੁਤ ਕੁਝ ਬਰਾਮਦ ਹੋਇਆ ਸੀ ਤਾਂ ਕਿਵੇਂ ਖਾਕੀ ਦਾਗਦਾਰ ਹੋ ਗਈ। ਪਰ ਇਸ ਮਾਮਲੇ ਦਾ ਇੱਕ ਹੋਰ ਪਹਿਲੂ ਇਹ ਵੀ ਹੈ ਕਿ ਜਦੋਂ STF ਜਾਂਚ ਕਰ ਰਹੀ ਸੀ ਜਾਂ ਜਦੋਂ ਵੀ ਨਸ਼ੇ ਨਾਲ ਜੁੜੀਆਂ ਜਾਂਚਾਂ ਚੱਲਦੀਆਂ ਰਹੀਆਂ ਤਾਂ ਉਦੋਂ ਜਿਹੜੇ ਵੱਡੇ ਪੁਲਿਸ ਅਫਸਰ ਸੀਗੇ, ਜਿਹੜੇ ਸੀਨੀਅਰ ਪੁਲਿਸ ਅਫਸਰ ਸੀ, ਜਿਹੜੇ ਇਸ ਮਸਲੇ ਦੇ ਨਾਲ ਮਾਮਲੇ ਦੇ ਨਾਲ ਤਸਕਰੀ ਦੇ ਨਾਲ ਜੁੜੇ ਹੋਏ ਸੀ, ਉਹ ਕਦੇ ਵੀ ਐਕਸਪੋਜ਼ ਨਾ ਹੋ ਸਕੇ। ਪੂਰਾ ਮਾਮਲਾ ਕੀ ਹੈ ਤੇ ਇਹ ਦੋਨਾਂ ਦੀ ਜਿਹੜੀ ਜੁਗਲਬੰਦੀ ਹੈ ਕਿਵੇਂ ਮਿਲਦੀ ਹੈ ਤੇ ਉਸ ਤੋਂ ਬਾਅਦ ਕਿਵੇਂ ਇੱਕ ਨਸ਼ੇ ਦੇ ਪੈਸੇ ਦੇ ਨਾਲ ਕਾਲੇ ਕਾਰੋਬਾਰ ਦੇ ਨਾਲ ਕਿਵੇਂ ਵੱਡਾ ਐਮਪਾਇਰ ਖੜਾ ਹੁੰਦਾ ਤੇ ਹੁਣ ਉਹ AIG ਜਿਹੜਾ ਉਹ ਭਗੌੜਾ ਐਲਾਨ ਦਿੱਤਾ ਤੇ ਖਾਕੀ ਨੂੰ ਜਿਹੜਾ ਉਹ ਫੜ ਨਹੀਂ ਸਕੀ। ਖੈਰ, ਦਰਅਸਲ ਇਹ ਮਾਮਲਾ 2017 ਦਾ ਜਦੋਂ ਰਾਜਜੀਤ ਸਿੰਘ ਦੇ ਸਾਥੀ ਇੰਸਪੈਕਟਰ ਇੰਦਰਜੀਤ ਸਿੰਘ ਜਿਹੜੇ ਕਿ AIG ਸਨ ਉਹਨੂੰ ਡਰੱਗ ਤਸਕਰੀ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਰਾਜਜੀਤ ਸਿੰਘ ਦੇ ਸਾਥੀ ਇੰਦਰਜੀਤ ਸਿੰਘ ਨੂੰ ਉਹਦੇ ਘਰ ਦੀ ਤਲਾਸ਼ੀ ਦੇ ਦੌਰਾਨ AK-47 4 ਕਿਲੋ ਹੈਰੋਇਨ 3 ਕਿਲੋ ਸਮੈਕ ਤੇ ਦੇਸੀ ਹਥਿਆਰ ਬਰਾਮਦ ਹੋਏ ਸੀਗੇ ਤੇ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਸੀ। ਇਸ ਮਾਮਲੇ ਦੇ ਵਿੱਚ ਰਾਜਜੀਤ ਸਿੰਘ ਤੇ ਬਰਖਾਸਤ ਇੰਸਪੈਕਟਰ ਇੰਦਰਜੀਤ ਸਿੰਘ ਦਾ ਬਚਾਅ ਕਰਦੇ ਹੋਏ ਗਲਤ ਰਿਕਾਰਡ ਪੇਸ਼ ਕਰਨ ਦਾ ਦੋਸ਼ ਹੈ ਤੇ ਇਹਦੇ ਨਾਲ ਹੀ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਦੇ ਨਾਲ ਛੇੜਛਾੜ ਕਰਨ ਤੇ ਇੰਦਰਜੀਤ ਸਿੰਘ ਨੂੰ ਤਰੱਕੀ ਦੇਣ ਦੇ ਦੋਸ਼ ਹੈ। ਇੱਕ ਸਮਾਂ ਸੀ ਜਦੋਂ ਇਹਨਾਂ ਦੋਨਾਂ ਨੇ ਸਨਸਨੀ ਫੈਲਾ ਦਿੱਤੀ ਸੀ ਕਿ ਇਹ ਬੜੇ ਵੱਡੇ ਤਸਕਰਾਂ ਨੂੰ ਫੜਦੇ ਸਨ ਤੇ ਉਸ ਤੋਂ ਬਾਅਦ ਇਹਨਾਂ ਦੇ ਉੱਤੇ ਦੋਸ਼ ਇਹ ਵੀ ਲੱਗਿਆ ਕਿ ਉਹ ਜਿਹੜਾ ਫੜਿਆ ਹੋਇਆ ਮਾਲ ਸੀ ਉਹਨੂੰ ਖੁਰਦ-ਬੁਰਦ ਕੀਤਾ। ਦੋਸ਼ ਇਹ ਵੀ ਲੱਗਿਆ ਕਿ ਉਸ ਮਾਲ ਦੇ ਨਾਲ ਛੇੜਛਾੜ ਹੋਈ ਤੇ ਬਾਅਦ ਦੇ ਵਿੱਚ ਵੱਡੇ ਨਸ਼ਾ ਤਸਕਰਾਂ ਦੇ ਨਾਲ ਸੰਬੰਧ ਬਣਾ ਕੇ ਉਸ ਤੋਂ ਬਾਅਦ ਕਾਲੇ ਕਾਰੋਬਾਰ ਦੀ ਸ਼ੁਰੂਆਤ ਹੁੰਦੀ ਹੈ। 2012 ਤੋਂ 2017 ਤੱਕ ਇਹ ਦੋਨੇ ਇਕੱਠੇ ਰਹਿੰਦੇ ਨੇ। ਰਾਜਜੀਤ ਸਿੰਘ ਨੂੰ ਜਦੋਂ 2012 ਤੋਂ 17 ਤੱਕ ਜਿਨ੍ਹਾਂ ਥਾਵਾਂ ਤੇ ਤੈਨਾਤ ਕੀਤਾ ਗਿਆ ਉਹਨੇ ਇੰਦਰਜੀਤ ਸਿੰਘ ਨੂੰ ਵੀ ਨਾਲ ਰੱਖਿਆ। ਇੰਦਰਜੀਤ ਸਿੰਘ ਇੱਕ ਅਜਿਹਾ ਪੁਲਿਸ ਅਫਸਰ ਸੀਗਾ ਜਿਹੜਾ ਕਿ ਬੜੀ ਤੇਜ਼ੀ ਦੇ ਨਾਲ ਤਰੱਕੀ ਦੀਆਂ ਪੌੜੀਆਂ ਚੜ੍ਹਦਾ ਗਿਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ 2013 ਦੇ ਵਿੱਚ ਇੰਦਰਜੀਤ ਸਿੰਘ ਦੇ ਬਾਰੇ ਰਾਜਜੀਤ ਸਿੰਘ ਨੇ ਕਿਹਾ ਕਿ ਅਫਸਰ ਮੈਨੂੰ ਤਰਨ ਚਾਹੀਦਾ। ਪੰਜਾਬ ਪੁਲਿਸ ਦੇ ਨਿਯਮਾਂ ਨੂੰ ਛਿੱਕੇ ਟੰਗ ਕੇ ਇਹ ਸਭ ਕੁਝ ਕੀਤਾ ਹੀ ਨਹੀਂ ਗਿਆ ਬਲਕਿ ਇਸ ਤੋਂ ਅੱਗੇ ਹੋਰ ਵੀ ਸੁਣੋ ਜਦੋਂ ਇੰਦਰਜੀਤ ਸਿੰਘ ਨੂੰ CA ਸਟਾਫ ਦਾ ਮੁਖੀ ਲਾ ਦਿੱਤਾ ਗਿਆ। ਇੱਕ ਪਾਸੇ ਤਾਂ ਇਹ ਜੋੜੀ ਨਸ਼ੇ ਦੇ ਤਸਕਰਾਂ ਨੂੰ ਫੜ ਰਹੀ ਸੀ ਤੇ ਦੂਜੇ ਪਾਸੇ ਇੱਕ ਵੱਡਾ ਗੱਠਜੋੜ ਬਣਦਾ ਜਾ ਰਿਹਾ ਸੀ। ਇੰਦਰਜੀਤ ਸਿੰਘ ਦੀ ਕੇਸਸ ਦੀ ਗਵਾਹੀ ਵੀ ਸਹੀ ਨਹੀਂ ਸੀ ਹੁੰਦੀ। ਰਾਜਜੀਤ ਸਿੰਘ ਦੇ ਜਿਹੜੇ ਪਲਾਟ ਨੇ ਉਹ 7 ਪਲਾਟ ਬੋਲਦੇ ਨੇ ਮੋਹਾਲੀ ਤੇ ਹੋਰਨਾਂ ਇਲਾਕਿਆਂ ਦੇ ਵਿੱਚ। ਅਸਲ ਦੇ ਵਿੱਚ ਕੀ ਹੁੰਦਾ ਜਦੋਂ 7 ਅਗਸਤ 2017 ਨੂੰ ਰਾਜਜੀਤ ਸਿੰਘ ਨੇ IGP ਹੁਸ਼ਿਆਰਪੁਰ ਨੂੰ ਪੱਤਰ ਲਿਖ ਕੇ ਇੰਦਰਜੀਤ ਸਿੰਘ ਦਾ ਤਬਾਦਲਾ ਤਰਨਤਾਰਨ ਤੋਂ ਜ਼ਿਲ੍ਹਾ ਹੁਸ਼ਿਆਰਪੁਰ ਕਰਨ ਦੀ ਸਿਫਾਰਿਸ਼ ਕੀਤੀ ਸੀ। ਇਸੇ ਸਮੇਂ ਦੇ ਦੌਰਾਨ ਰਾਜਜੀਤ ਸਿੰਘ ਹੁੰਦਲ ਤੇ ਦੋਸ਼ ਲੱਗਦਾ ਕਿ ਇਹਨੇ ਤੋਹਫਿਆਂ ਤੋਂ ਪੈਸੇ ਬਟੋਰੇ। ਹੁਣ ਜਦੋਂ ਇਹ ਹੁਸ਼ਿਆਰਪੁਰ ਦੇ SSP ਵਜੋਂ ਤਬਾਦਲਾ ਹੋਇਆ, ਪਹਿਲੀ ਗੱਲ ਤਾਂ ਇਹ ਹੈ ਕਿ ਇੰਦਰਜੀਤ ਸਿੰਘ ਦੇ ਖਿਲਾਫ ਉਹ ਕਹਿੰਦਾ ਕਿ ਜਦੋਂ ਉਹਨੂੰ ਪਹਿਲਾਂ ਹੈੱਡ ਕਾਂਸਟੇਬਲ ਤੋਂ ਬਤੌਰ ASI ਬਣਾਇਆ ਗਿਆ ਫਿਰ ਸਬ ਇੰਸਪੈਕਟਰ ਵਜੋਂ ਦੋਹਰੀ ਤਰੱਕੀ ਦੇਣ ਦੀ ਸਿਫਾਰਿਸ਼ ਕੀਤੀ ਸੀ ਰਾਜਜੀਤ ਸਿੰਘ ਨੇ ਕਿ ਇੰਦਰਜੀਤ ਨੂੰ ਦੋਹਰੀ ਤਰੱਕੀ ਦੇ ਕੇ ਇੰਸਪੈਕਟਰ ਬਣਾਇਆ ਜਾਵੇ। ਹੁਣ ਇੰਦਰਜੀਤ ਸਿੰਘ ਦੇ ਖਿਲਾਫ ਕੋਈ ਵੀ ਅਪਰਾਧਿਕ ਕੇਸ ਜਾਂ ਵਿਭਾਗੀ ਜਾਂਚ ਬਕਾਇਆ ਨਹੀਂ ਹੈ, ਹਾਲਾਂਕਿ ਉਹਦੇ ਖਿਲਾਫ ਕਈ ਕੇਸ ਪੈਂਡਿੰਗ ਸਨ। ਰਾਜਜੀਤ ਸਿੰਘ ਜਦੋਂ
ਤਰਨਤਾਰਨ ਆਉਂਦਾ ਤੇ ਇਹ ਇੰਦਰਜੀਤ ਸਿੰਘ ਤਰਨਤਾਰਨ ਜਾਂਦਾ ਹੈ। ਜਦੋਂ ਰਾਜਜੀਤ ਸਿੰਘ ਹੁਸ਼ਿਆਰਪੁਰ ਜਾਂਦਾ ਹੈ ਤਾਂ ਹੁਸ਼ਿਆਰਪੁਰ ਦੇ SSP ਜਦੋਂ ਤਬਾਦਲਾ ਹੁੰਦਾ ਹੈ ਤਾਂ ਉਹਨੇ ਬਿਨਾਂ ਕਿਸੇ ਸੀਨੀਅਰ ਅਧਿਕਾਰੀ ਦੇ ਹਵਾਲੇ ਦੇ ਨਾਲ ਆਪਣੇ ਜ਼ੁਬਾਨੀ ਹੁਕਮਾਂ ਦੇ ਨਾਲ ਹੀ ਇੰਸਪੈਕਟਰ ਇੰਦਰਜੀਤ ਸਿੰਘ ਤੇ 4 ਹੋਰਨਾਂ ਦੇ ਨਾਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਅਗਾਊਂ ਤਬਾਦਲਾ ਕਰ ਦਿੱਤਾ। ਹੁਣ ਸਵਾਲ ਇਹ ਹੈ ਕਿ ਇੰਦਰਜੀਤ ਸਿੰਘ ਦੇ ਕੋਲ ਅਜਿਹਾ ਕੀ ਸੀ ਕਿ ਜਿਹਦੇ ਨਾਲ ਰਾਜਜੀਤ ਸਿੰਘ ਤੇ ਹੋਰ ਕਈ ਅਫਸਰਾਂ ਦਾ ਉਹ ਚਹੇਤਾ ਬਣਿਆ ਹੋਇਆ ਸੀ। ਇੰਦਰਜੀਤ ਸਿੰਘ ਕੋਲੇ ਅਜਿਹਾ ਕੀ ਸੀ ਜਿਹਦੇ ਨਾਲ ਜਿੱਥੇ ਰਾਜਜੀਤ ਸਿੰਘ ਦਾ ਤਬਾਦਲਾ ਹੁੰਦਾ ਸੀ ਤੇ ਉਸ ਤੋਂ ਪਹਿਲਾਂ ਇੰਦਰਜੀਤ ਸਿੰਘ ਉੱਥੇ ਚਲਾ ਜਾਂਦਾ ਸੀ। ਕਾਰਨ ਸਾਫ਼ ਹੈ ਕਿ ਇਹ ਗੰਢ ਧੁੱਪ ਜਿਹੜੀ ਆ ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਚੱਲ ਰਹੀ ਸੀ ਤੇ ਇਹਦਾ ਇੱਕੋ ਇੱਕ ਦੋਸ਼ ਲੱਗਦਾ ਕਿ ਇਹਨਾਂ ਦੋਨਾਂ ਦਾ ਉਹ ਨਸ਼ੇ ਦਾ ਕਾਲਾ ਕਾਰੋਬਾਰ। ਹੁਣ ਇਸ ਮਾਮਲੇ ਦੇ ਵਿੱਚ ਜਦੋਂ ਇਹ ਪੂਰੀਆਂ ਪਰਤਾਂ ਖੁੱਲ੍ਹੀਆਂ ਔਰ ਤੁਸੀਂ ਦੇਖੋ ਕਿ ਪੁਲਿਸ ਵਿਭਾਗ ਦੇ ਵਿੱਚ ਕਿਸੇ ਨੇ ਵੀ ਇਸ ਚੀਜ਼ 'ਤੇ ਗੌਰ ਨਹੀਂ ਕੀਤੀ। ਸਵਾਲ ਪੈਦਾ ਹੁੰਦਾ ਕਿ ਜਦੋਂ ਇੱਕ ਅਫਸਰ ਨੂੰ 2012 ਤੋਂ 2017 ਤੱਕ ਇੱਕ ਵੱਡਾ ਅਫਸਰ ਆਪਣੇ ਨਾਲ ਰੱਖ ਲਿਆ ਔਰ ਬਕਾਇਦਾ ਉਹਨੂੰ ਤਰੱਕੀਆਂ ਦੇ ਰਿਹਾ ਔਰ ਤਰੱਕੀਆਂ ਵੀ ਉਹਨੂੰ ਜਿਹੜੇ ORP ਰੈਂਕ ਆ ਜਾਂ ਉਸ ਤੋਂ ਵੀ ਅੱਗੇ ਵੱਧ ਕੇ ਦਿੱਤੀਆਂ ਜਾ ਰਹੀਆਂ ਨੇ, ਤਾਂ ਕਿਸੇ ਨੇ ਵੀ ਇਸ ਗੱਲ ਦੀ ਤਫਤੀਸ਼ ਕਰਨੀ ਜ਼ਰੂਰੀ ਨਹੀਂ ਸਮਝੀ, ਜਿਹੜੀ ਕਿ ਉਦੋਂ ਬੜੀ ਜ਼ਰੂਰੀ ਸੀ ਤੇ ਜੇਕਰ ਉਹਦੀ ਹੋ ਜਾਂਦੀ ਤਾਂ ਪਰਤਾਂ ਖੁੱਲ੍ਹ ਜਾਣੀਆਂ ਸੀ। ਹੁਣ ਇਹਨਾਂ ਦੀ ਜਿਹੜੀ ਜੁਗਲਬੰਦੀ ਹੈ ਇਹ ਐਕਸਪੋਜ਼ ਕਿਵੇਂ ਹੁੰਦੀ ਹੈ ਉਹ ਸੁਣਿਓ। ਮੋਗਾ ਦੇ SSP ਰਾਜਜੀਤ ਸਿੰਘ ਹੁੰਦਲ ਦੀ ਇੰਦਰਜੀਤ ਸਿੰਘ ਨਾਲ ਕਥਿਤ ਜਾਂਚ ਦੇ ਮਾਮਲੇ ਦੀ ਜਾਂਚ ਦੇ ਲਈ ਅਦਾਲਤ ਨੇ 15 ਦਸੰਬਰ 2017 ਨੂੰ ਇੱਕ ਵਿਸ਼ੇਸ਼ ਜਾਂਚ ਟੀਮ ਬਣਾਈ। ਇਹਦਾ ਖੁਲਾਸਾ 12 ਜੂਨ 2017 ਦੇ ਵਿੱਚ ਪੁਲਿਸ ਸਟੇਸ਼ਨ ਦੇ ਵਿੱਚ ਦਰਜ FIR ਨੰਬਰ 1 ਤੋਂ ਹੋਇਆ। ਇੰਦਰਜੀਤ ਸਿੰਘ ਨੂੰ ADGP ਜਿਹੜੇ ਕਿ ਹੁਣ DGP ਨੇ ਹਰਪ੍ਰੀਤ ਸਿੰਘ ਸਿੱਧੂ ਉਹਦੀ ਅਗਵਾਈ ਹੇਠਲੀ ਵਿਸ਼ੇਸ਼ ਟਾਸਕ ਫੋਰਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀਗਾ। DGP ਸਿਧਾਰਥ ਚਟੋਪਾਧਿਆਏ ਦੀ ਅਗਵਾਈ ਦੇ ਹੇਠਲੀ 3 ਮੈਂਬਰੀ ਜਾਂਚ ਕਮੇਟੀ ਜਿਹਦੇ ਵਿੱਚ ADGP ਹੁਣ DGP ਪ੍ਰਬੋਧ ਕੁਮਾਰ, IG ਮੌਜੂਦਾ ਵਿਧਾਇਕ ਕੁਮਾਰ ਵਿਜੇ ਪ੍ਰਤਾਪ ਤੇ ਪੰਜਾਬ ਦੇ ਇਹ ਸ਼ਾਮਲ ਸੀਗੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ ਸੀਗਾ ਕਿ ਨਸ਼ਿਆਂ ਦੇ ਨਾਲ ਸੰਬੰਧਿਤ 3 ਰਿਪੋਰਟਾਂ ਪ੍ਰਾਪਤ ਹੋਈਆਂ ਜਿਨ੍ਹਾਂ ਦੇ ਆਧਾਰ 'ਤੇ ਅਸੀਂ ਛੇਤੀ ਕਾਰਵਾਈ ਕਰਾਂਗੇ। ਇੱਕ ਪੱਤਰਕਾਰ ਨੇ ਰਾਜਜੀਤ ਨੂੰ ਫੋਨ ਵੀ ਲਾਇਆ ਪਰ ਇਹਨੇ ਫੋਨ ਦਾ ਕੋਈ ਜਵਾਬ ਨਹੀਂ ਦਿੱਤਾ। ਇੰਦਰਜੀਤ ਬਾਰੇ ਉਹ ਪਹਿਲਾਂ 1-2 ਵਾਰੀ ਨਕਾਰ ਚੁੱਕਿਆ ਜਦੋਂ ਉਹਨਾਂ ਨੂੰ ਪੁੱਛਿਆ ਗਿਆ। ਹੁਣ ਪਤਾ ਲੱਗਿਆ ਕਿ ਜਿਹੜੀ ਵਿਸ਼ੇਸ਼ ਜਾਂਚ ਟੀਮ ਦੀ ਪੁੱਛ ਪੜਤਾਲ ਦੇ ਵਿੱਚ ਇਹਦੇ ਨਾਲ ਗਲਤ ਢੰਗ ਦੇ ਨਾਲ ਵਿੱਤੀ ਲੈਣ ਦੇਣ ਦੀ ਵੀ ਗੱਲ ਨੂੰ ਉਹ ਖਾਰਜ ਕਰਦੇ ਰਹੇ। ਪਰ ਜਦੋਂ ਅਸਲ ਦੇ ਵਿੱਚ STF ਨੇ SIT ਨੇ ਜਦੋਂ ਵਿਸ਼ੇਸ਼ ਜਾਂਚ ਟੀਮ ਨੇ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਇੰਦਰਜੀਤ ਸਿੰਘ ਜਿਹੜਾ ਕਿ ਨਸ਼ੇ ਤਸਕਰਾਂ ਨੂੰ ਫੜਨ ਦੇ ਵਿੱਚ ਇੱਕ ਵਾਰੀ ਬੜੀ ਵਾਹ ਉਹਦੀ ਹੋਈ ਸੀ, ਬੜੀ ਬੱਲੇ ਬੱਲੇ ਉਹਨੇ ਕਰਵਾਈ ਸੀ। ਬਾਅਦ ਦੇ ਵਿੱਚ ਪਤਾ ਲੱਗਿਆ ਕਿ ਉਹ ਪਾਕਿਸਤਾਨ ਤੋਂ ਨਸ਼ੇ ਮੰਗਵਾਉਂਦਾ ਸੀ। ਇੰਨਾ ਹੀ ਨਹੀਂ, ਇੰਦਰਜੀਤ ਸਿੰਘ ਕਈ ਹੋਰ ਤਸਕਰਾਂ ਤੋਂ ਵੀ ਉਹ ਵਸੂਲੀਆਂ ਕਰਦਾ ਸੀ, ਕਈ ਲੋਕਾਂ ਨੂੰ ਝੂਠੇ ਕੇਸਾਂ ਦੇ ਵਿੱਚ ਫਸਾਉਂਦਾ ਸੀ। ਸਿੱਟ ਦੀ ਪੜਤਾਲ ਦੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਅਜਿਹੇ ਕਈ ਅਫਸਰ ਜਿਨ੍ਹਾਂ ਨੇ ਸਮੇਂ-ਸਮੇਂ 'ਤੇ ਇੰਦਰਜੀਤ ਸਿੰਘ ਨੂੰ ਆਪਣੇ ਅਧੀਨ ਤੈਨਾਤ ਕੀਤਾ, ਉਹਨਾਂ ਦੇ ਅਫਸਰਾਂ ਦੇ ਨਾਲ ਵੀ ਮਿਲੀ ਭੁਗਤ ਰਹੀ ਹੈ ਤੇ ਉਹਨਾਂ ਨੇ ਵੀ ਇਸ ਵਗਦੀ ਗੰਗਾ ਦੇ ਵਿੱਚ ਹੱਥ ਧੋਤੇ ਨੇ ਤੇ ਇਹ ਇੱਕ ਵੱਖਰੀ ਜਾਂਚ ਦਾ ਵਿਸ਼ਾ ਹੋ ਜਾਂਦਾ। ਹੁਣ ਰਾਜਜੀਤ ਸਿੰਘ ਇੰਦਰਜੀਤ ਸਿੰਘ ਨੂੰ ਤਰੱਕੀਆਂ ਦਿਵਾ ਰਿਹਾ ਤੇ ਇੰਦਰਜੀਤ ਸਿੰਘ ਰਾਜਜੀਤ ਸਿੰਘ ਦਾ ਬੜਾ ਚਹੇਤਾ ਹੈ ਤੇ ਉਹ ਬੰਦਾ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਇੱਕ ਮਿਹਰਬਾਨ ਹੈ ਜਿਹੜਾ ਕਿ ਵੱਡਾ ਅਫਸਰ ਹੈ, ਉੱਚ ਅਫਸਰ ਹੈ, ਤੇ ਇੱਕ ਛੋਟਾ ਅਫਸਰ ਹੈ ਜਿਹੜੇ ਆਪਣੇ ਲਿੰਕਸ ਦੇ ਜ਼ਰੀਏ ਇਸ ਕਾਲੇ ਕਾਰੋਬਾਰ ਦੇ ਵਿੱਚ ਕਮਾਈ ਕਰ ਰਿਹਾ ਤੇ ਜਿਹਨੂੰ ਗ੍ਰਿਫਤਾਰ ਕਰਦੇ ਨੇ ਹਰਪ੍ਰੀਤ ਸਿੰਘ ਸਿੱਧੂ 2017 ਦੇ ਵਿੱਚ ਤਾਂ ਵਿਸ਼ੇਸ਼ ਟਾਸਕ ਫੋਰਸ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਤੇ ਇਹ ਜਦੋਂ ਗ੍ਰਿਫਤਾਰੀ ਹੁੰਦੀ ਹੈ ਤਾਂ ਪੰਜਾਬ ਪੁਲਿਸ ਦੇ ਵਿੱਚ ਵੱਡੇ ਥੰਮ ਹਿੱਲ ਜਾਂਦੇ ਨੇ। ਪੰਜਾਬ ਪੁਲਿਸ ਦੇ ਵਿੱਚ ਬਹੁਤ ਵੱਡੀ ਸਨਸਨੀ ਫੈਲ ਜਾਂਦੀ ਹੈ ਜਦੋਂ ਇੱਕ ਇੰਸਪੈਕਟਰ ਦੇ ਘਰੋਂ ਔਰ ਜਿਹੜਾ ਇੰਸਪੈਕਟਰ ਬੜੇ ਸ਼ਾਰਟਕਟ ਦੇ ਨਾਲ ਬੜੀ ਤੇਜ਼ੀ ਦੇ ਨਾਲ ਤਰੱਕੀ ਵੱਲ ਨੂੰ ਵਧਿਆ ਔਰ ਕਈ ਉੱਚ ਅਫਸਰਾਂ ਦਾ ਚਹੇਤਾ ਰਿਹਾ। ਹਾਲੇ ਤੱਕ ਇਸ ਮਾਮਲੇ ਦੇ ਵਿੱਚ ਸਿਰਫ ਰਾਜਜੀਤ ਸਿੰਘ ਬਾਰੇ ਪਤਾ ਲੱਗਿਆ ਕਿ ਉਹਦੇ ਸਬੰਧ ਸਨ। ਕੀ ਤੁਹਾਨੂੰ ਨਹੀਂ ਲੱਗਦਾ ਕਿ ਇੰਦਰਜੀਤ ਸਿੰਘ ਇੰਨੇ ਵੱਡੇ ਕੰਮ ਕਰ ਸਕਦਾ ਔਰ ਉਹਦੇ ਸਬੰਧ ਦੂਜੇ ਅਫਸਰਾਂ ਦੇ ਨਾਲ ਨਹੀਂ ਹੋਣਗੇ? ਕਿ ਇਹ ਵੀ ਇੱਥੇ ਜ਼ਰੂਰੀ ਨਹੀਂ ਹੈ ਕਿ ਦੂਜੇ ਵੀ ਜਿੱਥੇ ਰਾਜਜੀਤ ਸਿੰਘ ਐਕਸਪੋਜ਼ ਹੋਇਆ ਵਾ ਉੱਥੇ ਦੂਜੇ ਅਫਸਰ ਵੀ ਐਕਸਪੋਜ਼ ਹੋਣੇ ਚਾਹੀਦੇ ਹੈ? ਅਤੇ ਕੀ ਇਹ ਜ਼ਰੂਰੀ ਨਹੀਂ ਹੈ ਕਿ ਇਹ ਲੋਕਾਂ ਨੂੰ ਜਵਾਬ ਮਿਲਣਾ ਨਹੀਂ ਚਾਹੀਦਾ ਕਿ ਜਿਹੜੀ ਪੁਲਿਸ ਮਹੀਨੇ ਤੋਂ ਪਹਿਲਾਂ ਬੰਦੇ ਨੂੰ ਫੜ ਲੈਂਦੀ ਹੈ ਉਹ ਪੁਲਿਸ ਰਾਜਜੀਤ ਸਿੰਘ ਨੂੰ ਪਿਛਲੇ 5-6 ਮਹੀਨਿਆਂ ਤੋਂ ਨਹੀਂ ਫੜ ਸਕੀ? ਸੋ ਬਹੁਤ ਸਾਰੇ ਸਵਾਲ ਨੇ। ਇਕੱਲਾ ਰਾਜਜੀਤ ਹੀ ਨਹੀਂ ਇੰਦਰਜੀਤ ਤੋਂ ਕੰਮ ਲੈਂਦਾ ਰਿਹਾ ਬਲਕਿ ਕਈ ਹੋਰ ਅਫਸਰਾਂ ਦਾ ਵੀ ਚਹੇਤਾ ਰਿਹਾ ਇੰਦਰਜੀਤ ਸਿੰਘ ਜਿਨ੍ਹਾਂ 'ਤੇ ਉਂਗਲ ਉੱਠਦੀ ਰਹੀ ਹੈ। ਇੱਥੇ ਇਹ ਵੀ ਗੱਲ ਸਾਹਮਣੇ ਆਉਂਦੀ ਰਹੀ ਹੈ ਕਿ ਜਾਂਚ ਦੇ ਨਾਲ ਜੁੜੇ ਕਈ ਅਫਸਰਾਂ ਦੇ ਰਵੱਈਏ ਬਾਰੇ ਕਿਹਾ ਜਾਂਦਾ ਹੈ ਕਿ ਜਦੋਂ ਸੀਨੀਅਰ ਪੁਲਿਸ ਅਫਸਰਾਂ ਦੇ ਬਾਰੇ ਜਾਂਚ ਕਰਨ ਦੀ ਗੱਲ ਆਉਂਦੀ ਹੈ ਤਾਂ ਜਾਂਚ ਕਰਨ ਵਾਲੇ ਕਈ ਅਫਸਰ ਵੀ ਉਲਾਰਵਾਦੀ ਹੋ ਗਏ। ਮਤਲਬ ਖਾਕੀ 'ਤੇ ਲੱਗੇ ਦਾਗ ਧੋਣ ਦੀ ਬਜਾਏ ਖਾਕੀ 'ਤੇ ਲੱਗੇ ਦਾਗ ਲੁਕਾਉਣ ਲੱਗ ਪਈ ਹੈ। ਸੋ 2013 ਦੇ ਵਿੱਚ ਰਾਜਜੀਤ ਸਿੰਘ ਨੇ ਗੱਲ ਕਹੀ ਸੀ ਕਿ ਅਫਸਰ ਮੈਨੂੰ ਤਰਨਤਾਰਨ ਚਾਹੀਦਾ।
ਉਸ ਤੋਂ ਬਾਅਦ ਦੋਹਰੀ ਤਰੱਕੀ ਕਰਵਾ ਕੇ ਹੁਸ਼ਿਆਰਪੁਰ ਲਿਜਾਂਦਾ ਗਿਆ ਤੇ 2012 ਤੋਂ ਲੈ ਕੇ 2017 ਤੱਕ ਇਹ ਦੋਨੇ ਇਕੱਠੇ ਰਹਿੰਦੇ ਨੇ। ਰਾਜਜੀਤ ਸਿੰਘ ਤੇ ਦੋਸ਼ ਲੱਗਦਾ ਕਿ ਉਹਨੇ ਇਸ ਕਾਰੋਬਾਰ ਦੇ ਪੈਸੇ ਦੇ ਨਾਲ ਮੁਹਾਲੀ, ਜਲੰਧਰ ਸਮੇਤ ਕਈ ਮਹਿੰਗੀਆਂ ਥਾਵਾਂ ਤੇ ਆਪਣੀਆਂ ਜਾਇਦਾਦਾਂ ਬਣਾਈਆਂ ਨੇ। ਹੁਣ ਉਸ ਮਾਮਲੇ ਦੇ ਵਿੱਚ ਰਾਜਜੀਤ ਸਿੰਘ ਨੂੰ AIG ਜਿਹੜਾ ਬਰਖਾਸਤ AIG ਹੈ ਉਹਨੂੰ ਭਗੌੜਾ ਐਲਾਨ ਦਿੱਤਾ ਗਿਆ। ਸਾਡਾ ਇਸ ਰਿਪੋਰਟ ਨੂੰ ਪੇਸ਼ ਕਰਨ ਦਾ ਮਕਸਦ ਸਿਰਫ ਰਾਜਜੀਤ ਸਿੰਘ ਤੇ ਇੰਦਰਜੀਤ ਸਿੰਘ ਬਾਰੇ ਜਾਣਨਾ ਨਹੀਂ ਹੈ। ਇਹਨਾਂ ਦੋਨਾਂ ਬਾਰੇ ਤਾਂ ਅਖਬਾਰਾਂ ਦੇ ਵਿੱਚ ਬਹੁਤ ਲਿਖਿਆ ਗਿਆ ਹੈ, ਬਹੁਤ ਥਾਈਂ ਇਹਨਾਂ ਦੀ ਰਿਪੋਰਟਿੰਗ ਹੋ ਚੁੱਕੀ ਹੈ, ਪਰ ਜਿਹੜੇ ਹੋਰ ਕਾਲੀਆਂ ਭੇਡਾਂ ਜਿਹੜੀਆਂ ਇਸ ਹੈ ਤਾਂ ਉਹ ਖਾਕੀ ਦੇ ਵਿੱਚ, ਪਰ ਕਾਲੀਆਂ ਭੇਡਾਂ ਅਸੀਂ ਤਾਂ ਕਹਿੰਦੇ ਕਿਉਂਕਿ ਉਹ ਕਾਲੇ ਕਾਰੋਬਾਰ ਦੇ ਨਾਲ ਜੁੜੀਆਂ ਹੋਈਆਂ। ਕੀ ਨਹੀਂ ਚਾਹੀਦਾ ਕਿ ਉਹਨਾਂ ਨੂੰ ਐਕਸਪੋਜ਼ ਕੀਤਾ ਜਾਵੇ? ਕਿ ਨਹੀਂ ਚਾਹੀਦਾ ਕਿ ਜਿਹੜੀ 2012-13 ਤੋਂ ਬਾਅਦ ਜਿਹੜਾ ਪੰਜਾਬ ਦੀ ਜਵਾਨੀ ਦਾ ਘਾਣ ਹੋ ਰਿਹਾ ਵਾ, ਇਸ ਘਾਣ ਦੇ ਵਿੱਚ ਜ਼ਿੰਮੇਵਾਰ ਲੋਕ ਕੌਣ ਨੇ? ਇੱਕ ਵਾਰੀ ਇਹਨਾਂ ਨਸ਼ਿਆਂ ਦੇ ਮਾਮਲਿਆਂ ਨੇ ਅਕਾਲੀ ਦਲ ਦੀ ਸਿਆਸਤ ਦੇ ਵਿੱਚ ਤਰਥੱਲੀ ਮਚਾ ਦਿੱਤੀ ਸੀ, ਜਦੋਂ ਡਰੱਗ ਮਾਮਲੇ ਦੇ ਵਿੱਚ ਇੱਕ ਸਾਬਕਾ ਪੁਲਿਸ ਅਫਸਰ ਨੇ, ਭੋਲੇ ਨੇ ਕਹਿ ਲਓ, ਜਗਦੀਸ਼ ਭੋਲੇ ਨੇ ਸ਼ਾਇਦ, ਤਾਂ ਉਹਨੇ ਵਿਕਰਮ ਮਜੀਠੀਆ ਦਾ ਨਾਂ ਲੈਤਾ ਸੀਗਾ। ਤੇ ਹੁਣ ਕੀ ਹੋ ਰਿਹਾ ਵਾ? ਹੁਣ ਸੁਖਬੀਰ ਸਿੰਘ ਬਾਦਲ ਕਹਿ ਰਿਹਾ ਕਿ ਇਹਨਾਂ ਦੇ ਜਿਹੜੇ ਵਿਧਾਇਕ ਉਹ ਨਸ਼ਾ ਵਿਕਾ ਰਹੇ ਹੈ। ਜੇਕਰ ਵਿਕਾ ਰਹੇ ਹੈ ਤੇ ਤੁਸੀਂ ਉਹਨਾਂ ਦੇ ਬਾਰੇ ਵਿਜੀਲੈਂਸ ਨੂੰ ਸ਼ਿਕਾਇਤ ਕਰੋ, ਤੁਸੀਂ ਉਹਨਾਂ ਦੇ ਬਾਰੇ ਨਾ ਲੋਕਾਂ ਦੇ ਮੂਹਰੇ ਜਗ ਜ਼ਾਹਰ ਕਰੋ ਤਾਂ ਜੋ ਲੋਕਾਂ ਨੂੰ ਪਤਾ ਲੱਗ ਜਾਵੇ। ਸੋ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਵਾ ਕਿ ਅਸੀਂ 1 ਸਾਲ ਦੇ ਅੰਦਰ ਅੰਦਰ ਨਸ਼ਾ ਖਤਮ ਕਰਾਂਗੇ। ਪਰ ਮਾਨ ਸਾਹਿਬ 1 ਸਾਲ ਕਿਉਂ? ਲੋਕਾਂ ਨੇ ਤੁਹਾਨੂੰ 5 ਸਾਲ ਦਿੱਤੇ ਹੈ। ਤੁਸੀਂ ਇਹਨਾਂ 5 ਸਾਲਾਂ ਦੇ ਵਿੱਚ, ਤੁਹਾਡੇ ਕੇਜਰੀਵਾਲ ਸਾਹਿਬ ਪਹਿਲਾਂ ਕਹਿੰਦੇ ਹੁੰਦੇ ਸੀਗੇ ਕਿ 3 ਮਹੀਨਿਆਂ 'ਚ ਖਤਮ ਕਰਾਂਗੇ, 3 ਮਹੀਨੇ ਤੋਂ ਹੁਣ ਤੁਸੀਂ 1 ਸਾਲ ਦੇ ਵਿੱਚ ਆ ਗਏ। ਪਰ ਉਸ ਤੋਂ ਬਾਅਦ ਹੁਣ ਕੁਝ ਅਪਡੇਟਸ ਹੋਈਆਂ ਨੇ, ਕੁਝ ਮਾਮਲੇ ਨਿਕਲੇ ਨੇ ਬਾਹਰ, ਕੁਝ ਮਾਮਲਿਆਂ 'ਤੇ ਕਾਰਵਾਈਆਂ ਹੋਈਆਂ ਨੇ, ਕੁਝ ਜਿਹੜੀਆਂ ਤਸਕਰੀਆਂ ਕਰਦੇ ਲੋਕ ਫੜੇ ਗਏ ਨੇ। ਤਾਂ ਜ਼ਰੂਰੀ ਇਹ ਹੈ ਕਿ ਇਹਨਾਂ ਮਸਲਿਆਂ ਦੇ ਵਿੱਚ ਇਕੱਲਾ ਇਹ ਨਾ ਦੱਸਿਆ ਜਾਵੇ ਕਿ ਇੰਨੇ ਕੇਸ ਦਰਜ ਹੋ ਗਏ, ਇੰਨੇ ਬੰਦੇ ਫੜੇ ਗਏ। ਇਹ ਵੀ ਦੱਸਿਆ ਜਾਵੇ ਲੋਕਾਂ ਨੂੰ ਕਿ ਇਹ ਕਿੱਡੇ ਵੱਡੇ ਪੱਧਰ 'ਤੇ ਮਿਲੀ ਭੁਗਤ ਸੀ। ਔਰ ਤੁਸੀਂ ਦੇਖੋ ਕਿ ਜਿਨ੍ਹਾਂ ਲੋਕਾਂ ਨੇ ਨਸ਼ਾ ਰੋਕਣਾ ਸੀ, ਜਿਨ੍ਹਾਂ ਲੋਕਾਂ ਨੇ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਸੀ, ਉਹੀ ਲੋਕ ਪੰਜਾਬ ਦੀ ਜਵਾਨੀ ਦੀ ਬਰਬਾਦੀ ਦਾ ਸੌਦਾ ਕਰਦੇ ਰਹੇ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ। ਬਹੁਤ ਬਹੁਤ ਧੰਨਵਾਦ।